ਉਹ ਤੁਸੀਂ ਦੁਸ਼ਮਣ ਕਹਿੰਦੇ ਹੋ, ਉਹ ਸਾਨੂੰ ਹਮਜਾਏ ਕਹਿੰਦੇ ਨੇ। ਉਹ ਵੀ ਤਾਂ ਸਾਡੇ ਵਾਂਗ ਹੀ ਰਹਿੰਦੇ ਨੇ। ਅਸੀਂ ਲਹਿੰਦੇ ਵਾਲੇ ਹਾਂ ਅਤੇ ਉਹ ਪੰਜਾਬੀ ਚੜ੍ਹਦੇ ਵਾਲੇ ਨੇ। ਉਹ ਤੁਸੀਂ ਦੁਸ਼ਮਣ ਕਹਿੰਦੇ ਹੋ। ਅਸੀਂ ਇੱਕ ਮਾਂ ਦੇ ਹੀ ਜਾਏ ਹਾਂ, ਅਸੀਂ ਵੀਰ ਸੱਚੇ ਵਰਜਾਏ ਹਾਂ। ਅਸੀਂ ਮਰ ਮਰ ਕੇ ਰਿਸ਼ਤੇ ਨਿਭਾਏ ਨੇ। ਅਸੀਂ ਵੀ ਉੱਧਰੋਂ ਹੀ ਆਏ ਹਾਂ, ਉਹ ਤੁਸੀਂ ਦੁਸ਼ਮਣ ਕਹਿੰਦੇ ਹੋ। ਅਸੀਂ ਇੱਕ ਮਾਂ ਦੀ ਹੀ ਸੁਲਤਾਨ ਹਾਂ, ਸੱਚਾ ਸਰਦਾਰ ਤੇ ਬੁੱਚਾ ਮੁਸਲਮਾਨ। ਰੱਬ ਜਿੱਡਾ ਯਾਰੋ ਇਹਨਾਂ ਦੋਵਾਂ ਦਾ ਈਮਾਨ। ਉਹਨਾਂ ਦੀ ਦੀਵਾਲੀ ਤੇ ਸਾਡਾ ਰਮਜ਼ਾਨ। ਭਗਤ ਸਿੰਘ ਯੋਧਾ, ਰਾਏ ਅਹਿਮਦ ਖਾਂ ਖਰਲ ਦੋਵਾਂ ਦੀ ਹੈ ਸ਼ਾਨ। ਉਹ ਤੁਸੀਂ ਦੁਸ਼ਮਣ ਕਹਿੰਦੇ ਹੋ। ਮੰਨਿਆ ਅਸੀਂ ਗਲਤੀ ਵੱਡੀ ਕੀਤੀ ਏ, ਵਿੱਚ 47 ਭਰਾਵਾਂ ਨਾਲ ਬਦਨੀਤੀ ਕੀਤੀ ਏ, ਪਰ ਮਾਫੀ ਵੀ ਅਸੀਂ ਇੱਕ ਦੂਜੇ ਨੂੰ ਦੇ ਦਿੱਤੀ ਏ। ਭਾਈਚਾਰੇ ਦੀ ਵੱਡੀ ਮਿਸਾਲ ਕਾਇਮ ਕੀਤੀ ਏ। ਉਹ ਤੁਸੀਂ ਦੁਸ਼ਮਣ ਕਹਿੰਦੇ ਹੋ। ਅਸੀਂ ਕੁਰਬਾਨੀ ਦਿੱਤੀ ਏ, ਉਹ ਤੁਸੀਂ ਦੁਸ਼ਮਣ ਕਹਿੰਦੇ ਹੋ। अस्सलाम वालेकुम। पंजाबी लहर की टीम अज पहुंची आ 153 रेबे साइयावाला भरोगी तहसील ਚੱਕ ਝੁਮਰਾ ਜ਼ਿਲ੍ਹਾ ਫੈਸਲਾਬਾਦ ਵਿੱਚ। ਤੇ ਆਪਾਂ ਚੱਲਦੇ ਹਾਂ ਇਸ ਪਿੰਡ ਭਰੋਗੀ। ਤੇ ਇਸ ਪਿੰਡ ਤੋਂ ਜਿਹੜੀਆਂ ਉੱਠ ਕੇ ਫੈਮਲੀਆਂ ਪਾਰਟੀਸ਼ਨ ਟਾਈਮ ਉੱਠ ਕੇ ਚੜ੍ਹਦੇ ਪੰਜਾਬ ਚਲੇ ਗਈਆਂ, ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਤੇ ਇੱਥੇ ਬਜ਼ੁਰਗ ਨੇ ਮੁਹੰਮਦ ਬਸ਼ੀਰ ਸਾਹਿਬ ਤੇ ਇੱਕ ਹੋਰ ਬਜ਼ੁਰਗ ਨੇ, ਉਹਨਾਂ ਦੇ ਕੋਲੋਂ ਗੱਲਬਾਤ ਪੁੱਛਾਂਗੇ, ਸਾਂਝੀ ਕਰਾਂਗੇ, ਜਿਹੜੇ ਲਹਿੰਦੇ ਚੜ੍ਹਦੇ ਪੰਜਾਬ ਤੋਂ ਉੱਠ ਕੇ ਇੱਧਰ ਲਹਿੰਦੇ ਪੰਜਾਬ ਆਏ ਨੇ। ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਇਸ ਪਿੰਡ ਦੀ ਹਿਸਟਰੀ, ਇਸ ਪਿੰਡ ਦੇ ਦੀਆਂ ਗਲੀਆਂ ਮੁਹੱਲੇ, ਉਹਨਾਂ ਯਾਦਾਂ ਨੂੰ ਜਿਹੜੇ ਇੱਥੋਂ ਉੱਠ ਕੇ ਗਏ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ, ਉਹਨਾਂ ਵਾਸਤੇ ਇੱਕ ਗਿਫਟ ਪੇਸ਼ ਕਰਨ ਲਈ ਆਪਾਂ ਚੱਲਦੇ ਹਾਂ ਪਿੰਡ ਭਰੋਗੀ, ਜਿਹੜਾ ਜ਼ਿਲ੍ਹਾ ਲਾਇਲਪੁਰ ਤੇ ਤਹਿਸੀਲ ਝੁਮਰਾ ਦੇ ਵਿੱਚ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਪਿੰਡ ਭਰੋਗੀ ਦੇ ਵਿੱਚ ਤੇ ਗੱਲਬਾਤ ਵੀ ਸਾਂਝੀ ਕਰਾਂਗੇ ਤੇ ਲੋਕਾਂ ਨੂੰ ਦਿਖਾਵਾਂਗੇ। अस्सलाम वालेकुम। मैं नासिर ढिल्लों, पंजाबी लहर की टीम। जिस तरह तुहानूं पता पंजाब दे बल्कि ओवरऑल पाकिस्तान के ਵੱਖ-ਵੱਖ ਥਾਵਾਂ ਤੇ ਜਾ ਕੇ ਉਹਨਾਂ ਲੋਕਾਂ ਨੂੰ, ਉਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ 1947 ਦੀ ਵੰਡ, 1947 ਦੇ ਉਜਾੜੇ ਵੇਖੇ, ਉਸ ਪੀੜਾਂ, ਉਹ ਸੱਟਾਂ, ਉਹ ਦੁੱਖ ਆਪਣੇ ਪਿੰਡੇ ਤੇ ਹੰਢਾਏ, ਉਹਨਾਂ ਦੀਆਂ ਦਾਸਤਾਨਾਂ, ਉਹਨਾਂ ਦੀਆਂ ਯਾਦਾਂ, ਉਹਨਾਂ ਦੀਆਂ ਆਪ ਬੀਤੀਆਂ ਰਿਕਾਰਡ ਕਰਕੇ ਤੁਹਾਡੇ ਰੂਬਰੂ ਕਰੀਦੀਆਂ। ਉਸੇ ਹੀ ਕੜੀ ਦਾ ਸਿਲਸਿਲਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਭਰੋਗੀ, ਚੱਕ ਝੁਮਰਾ, ਫੈਸਲਾਬਾਦ ਦੇ ਵਿੱਚ। ਇੱਥੇ ਬਜ਼ੁਰਗ ਨੇ ਸਾਡੇ ਕੋਲ, ਇਹਨਾਂ ਹੀ ਦਾਸਤਾਨਾਂ ਦਾ ਇੱਕ ਹਿੱਸਾ, ਉਹ ਗੱਲਬਾਤ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚਾਵਾਂਗੇ, ਸਾਂਝੀ ਕਰਾਂਗੇ। ਇਹਨਾਂ ਦੀ ਕਹਾਣੀ ਕਿੱਥੋਂ ਸ਼ੁਰੂ ਹੋਈ, ਕਿੱਥੇ ਖਤਮ ਹੋਈ, ਕਿੱਥੇ ਆ ਪਹੁੰਚੇ, ਕਿਵੇਂ ਇਹਨਾਂ ਨੇ ਹੱਸਦੇ ਵਸਦੇ ਘਰ ਜਿਹੜੇ ਉਹ ਛੱਡੇ, ਉਹ ਕੀ ਹਾਲਾਤ ਬਣੇ, ਉਹ ਸਾਰੀ ਉਹ ਜਿਹੜੀ ਆਪ ਬੀਤੀ ਸੀ ਸਾਰੀ, ਉਹ ਜਿਹੜੀ ਇੱਕ ਸਟੋਰੀ ਸੀ, ਉੱਤੇ ਛਾਤੀ ਪਾਵਾਂਗੇ ਤੇ ਪੁੱਛਾਂਗੇ ਇਹਨਾਂ ਦੇ ਕੋਲੋਂ, ਇਹਨਾਂ ਦੀ ਜ਼ੁਬਾਨੀ, ਤੇ ਗੱਲ ਕਰਦੇ ਹਾਂ ਬਜ਼ੁਰਗਾਂ ਦੇ ਨਾਲ। अस्सलाम वालेकुम। वालेकुम सलाम। अच्छा, नाम ਪਹਿਲਾਂ ਤਾਂ ਤੁਸੀਂ ਨਾ ਆਪਣਾ ਨਾਮ ਪੂਰਾ ਦੱਸਿਓ ਕੀ ਹੈ। मेरे नाम सरकार है अब्दुर्रहमान। अब्दुर्रहमान। हाँ, अब्दुर्रहमान। ਹਾਂ, ਤੁਹਾਡੇ ਅੱਬਾ ਜੀ ਦਾ? मौला बख्श। ਮੌਲਾ ਬਖਸ਼। ਅੱਛਾ, ਇਹ ਬਜ਼ੁਰਗ ਇਹ ਆਪਣੇ ਇਹ ਵੀ ਉਧਰੋਂ ਹੀ ਆਏ ਨੇ ਤੁਹਾਡੇ ਨਾਲ? ਕੀ ਲੱਗਦੇ ਤੁਹਾਡੇ? ਇਹ ਜ਼ਿਮੀਂਦਾਰ ਨੇ, ਰਿਪੋਰਟ ਨੇ, ਤੇ ਇਹੀ ਕਾਰੋਬਾਰ ਉਹਨਾਂ ਦਾ, ਇਹਨਾਂ ਪਿੰਡ ਵੀ ਕਰਦੇ ਆ, ਉੱਥੇ ਖੂਹ ਸਨ। ਅੱਛਾ, ਵੀ ਪਿੱਛੋਂ ਤੁਸੀਂ ਇੱਕੋ ਪਿੰਡੋਂ ਇਕੱਠੇ ਆਏ? ਇੱਕੋ ਪਿੰਡ ਦੇ।
ਅੱਛਾ ਅੱਛਾ। ਆਹ ਤੇ ਇਹ ਦੱਸੋ ਵੀ ਇਹ ਤੁਹਾਡੀ ਹੁਣ ਉਮਰ ਕਿੰਨੀ ਕੁ ਹੋ ਚੱਲੀ, ਕੋਈ ਹੈ ਆਈਡੀਆ? ਮੇਰੀ ਸਰਕਾਰ ਉਮਰ ਹੈਗੀ ਆ 80 ਸਾਲ ਦੀ। 80 ਦੇ ਕੋਲ ਕੋਲ ਹੈ। ਆਹ ਕੋ ਤੇ ਜਦੋਂ ਹੋਏ ਆ ਵੰਡ ਪਈ ਉਜਾੜੇ ਪਏ, ਕੋਈ ਹੈ ਆਈਡੀਆ ਮਾੜਾ ਚੰਗਾ, ਕੋਈ ਪਤਾ? ਮੈਨੂੰ ਥੋੜ੍ਹਾ ਬਹੁਤਾ ਬਹੁਤ। ਪਤਾ ਜੀ, ਮੈਂ ਤੇ ਇੱਥੇ 2-3 ਪੇਸ਼ੈਂਟ ਨੇ ਸਾਰੇ, ਤੇ ਆਪਣਾ ਅੰਮ੍ਰਿਤਸਰ ਤੋਂ ਜਿਹੜਾ ਨਾ 66 ਤੋਂ ਅੱਗੇ ਆ ਅੰਮ੍ਰਿਤਸਰ। ਨਹੀਂ ਆਏ ਤੁਸੀਂ ਅੰਮ੍ਰਿਤਸਰੋਂ? ਆ ਅੰਮ੍ਰਿਤਸਰੋਂ ਆਏ ਆ। ਕਿਹੜਾ ਪਿੰਡ ਉੱਥੇ, ਕਿਹੜਾ ਛਾਉਣੀ। ਪਿੰਡ? ਸਾਡਾ ਪਿੰਡ ਸੀ ਰਡਾਲਾ, ਰਡਾਲਾ ਲਾਗੇ ਹੀ। ਆਹੋ ਰਡਾਲਾ ਪਿੰਡ ਸੀ। ਤਹਿਸੀਲ ਕਿਹੜੀ ਸੀ? ਨਾਲਾ, ਅਜਨਾਲਾ। ਨਾਲਾ ਤਹਿਸੀਲ ਅਜਨਾਲਾ। ਹਾਂ। ਠੀਕ ਹੈ। ਤੇ ਇਹ ਦੱਸਿਓ ਵੀ ਜਿਹੜਾ ਪਿੰਡ ਹੈ ਆਪਣਾ ਰਡਾਲਾ, ਹਾਂ। ਉੱਥੇ ਤੁਹਾਡੀ ਬਰਾਦਰੀ ਕਿੰਨੀ ਸੀ ਇਹਨਾਂ ਬਜ਼ੁਰਗਾਂ ਦੀ? ਤੁਹਾਡੀ ਕਿਹੜੀ ਬਰਾਦਰੀ ਤੇ ਇਹਨਾਂ ਦੀ ਕਿਹੜੀ? ਕਿੰਨੇ ਕਿੰਨੇ ਘਰ ਸੀ ਰਡਾਲੇ 'ਚ? ਸਾਡੇ ਰਡਾਲੇ 'ਚ ਸਾਡੇ ਘਰ ਆ ਗਏ ਹਨ ਕੁਝ 10-12 ਘਰ ਸਾਡੇ ਸਨ। ਤੇ ਇਹਨਾਂ ਦੇ ਘਰ ਜਿਹੜੇ ਸੀ ਨਾ, ਇਹ 15-16 ਘਰ ਇਹਨਾਂ ਦੇ। 15-16। ਆਹ ਇਹਨਾਂ ਦਾ ਨਾਂ ਕੀ ਆ? ਇਹਨਾਂ ਦਾ ਨਾਮ ਮੁਹੰਮਦ ਬਸ਼ੀਰ। ਮੁਹੰਮਦ ਬਸ਼ੀਰ। ਹਾਂ। ਤਾਂ ਇਹਨਾਂ ਦੇ ਅੱਬਾ ਜੀ ਦਾ? ਆਹੋ ਦੀਨ ਮੁਹੰਮਦ। ਦੀਨ ਮੁਹੰਮਦ। ਦੀਨ ਮੁਹੰਮਦ। ਠੀਕ। ਦੀਨ ਮੁਹੰਮਦ। ਅੱਛਾ 15 ਘਰ ਇਹਨਾਂ ਦੇ ਤੇ ਕੁਛ ਤੁਹਾਡੇ ਸੀ ਇਸੇ ਤਰ੍ਹਾਂ ਹੀ? ਆਹੋ। ਤੇ ਪਿੰਡ ਕਿੱਡਾ ਕੁ ਹੋਣਾ ਉਹ? ਪਿੰਡ ਸੋ ਜੀ ਗਲੀਆਂ ਸੀ, ਮੈਂ ਆੜੀਆਂ ਤੇ ਪਿੰਡ ਸੰਘਣਾ ਸੀ, ਤੇ ਪਿੰਡ ਬਾਬਾ ਸੀ। ਪੁਰਾਣਾ ਸੀ ਪਿੰਡ ਉਹ ਗਲੀਆਂ ਵਾਲਾ ਜਿਹੜਾ ਪਹਿਲਾਂ ਹੁੰਦੇ ਸੀ। ਤੇ ਇੱਧਰ ਵਾਲੇ ਹੁਣ ਚੱਕ ਨੇ ਨਾ ਜਿਹੜੀ ਆਬਾਦਕਾਰੀਆਂ ਵਾਲੇ ਆ। ਆਹੋ। ਉਹ ਪਹਿਲੇ ਦੂਸਰੇ ਸੀ ਪਿੰਡ। ਆਹੋ ਪਿੰਡ ਉਹ ਸੰਘਣਾ ਗਲੀਆਂ ਸੀ। ਆ ਗੱਡੇ ਗੁੱਡੇ ਜਿਹੜੇ ਨਾ ਤੇ ਹੁਣ ਬਗਾ ਨਾ ਲੰਘ ਜਾਂਦੇ ਵਿੱਚੋਂ ਦੀ, ਉਹ ਉੱਥੇ ਨਹੀਂ ਲੰਘ ਸਕਦੇ। ਇਹ ਦੱਸਿਓ ਵੀ ਪਿੰਡ ਆਪਣੇ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਗਲੀਆਂ 15 ਕਿਨਾਂ ਦੇ 15 ਕਿਨਾਂ ਦੇ, ਦੂਸਰੀਆਂ ਕੋਈ ਬਰਾਦਰੀ ਹੋਰ ਕਿਸੇ ਦਾ ਵੀ ਘਰ ਹੈਗਾ ਸੀ? ਕਮਾਵਾਂ ਦੇ ਜੀ, ਕਮਾਵਾਂ ਦੇ ਘਰ ਬਾਬਾ ਸਨ। ਕੰਬੋ। ਆ ਕਮੋ ਸਨ। ਠੀਕ ਹੈ। ਉਹਨਾਂ ਦੇ ਕਿੰਨੇ ਸੀ? ਉਹਨਾਂ ਦੇ ਹੁਣ ਨੇ 12-14 ਘਰ ਉਹਨਾਂ ਦੇ। ਅੱਛਾ ਹੋਰ ਕੰਬੋਆਂ ਤੋਂ ਇਲਾਵਾ ਹੋਰ? ਕੰਮੀਕਾਰ ਜਿਹੜੇ ਮਾੜੇ ਚੰਗੇ ਸੀ ਅਸਕਰ ਪਿੰਡ ਬਾਵਾ ਸੀ। ਫੈਜ਼ਪੋਸ਼ ਆ ਜਿਹੜਾ ਬੰਦਾ ਨਾ, ਫੈਜ਼ਪੋਸ਼ ਉਹਦੀ ਲੰਬਰਦਾਰੀ ਉੱਥੇ ਸਾਡੇ ਪਿੰਡ ਦੀ। ਕਿੰਨੇ ਨੰਬਰਦਾਰ ਸੀ ਪਿੰਡ ਦੇ? ਇੱਕ ਲੰਬਰਦਾਰ ਨਾਂ ਉਹਦਾ ਨੰਬਰਦਾਰ ਦਾ? ਫੈਜ਼ਪੋਸ਼ ਨਾਮ ਦਾ। ਫੈਜ਼ਪੁਰ। ਹਾਂ। ਉਹ ਕਿਹੜੀ ਬਰਾਦਰੀ ਦਾ? ਉਹ ਰਜਪੂਤ ਸੀ। ਰਜਪੂਤ। ਹਾਂ। ਠੀਕ। ਤੇ ਉਹ ਫੈਜ਼ਪੋਸ਼ ਹੁਣੀ ਵੀ ਉੱਠ ਕੇ ਇੱਧਰ ਹੀ ਕਿਤੇ ਆਏ? ਹਾਂਜੀ। ਉਹ ਕਿੱਥੇ ਬੈਠੇ ਯਾਰ? ਆਹੋ ਕੋਟ ਬੈਠੇ ਨੇ। ਹਾਂ। ਹਾਂਜੀ ਡਿਜਕੋਟ। ਡਿਜਕੋਟ ਬੈਠੇ। ਡਿਜਕੋਟ ਕਿਹੜੇ ਪਿੰਡ? ਸ਼ਹਿਰ ਡਿਜਕੋਟ। ਸ਼ਹਿਰ ਦੇ ਵਿੱਚ ਬੈਠੇ। ਆਹ ਸ਼ਹਿਰ ਦੇ ਵਿੱਚ ਬੈਠੇ। ਠੀਕ ਠੀਕ। ਤੇ ਜਿਹੜੇ ਕੰਬੋ ਸੀ ਤੁਹਾਡੇ ਪਿੰਡ ਦੇ, ਹਾਂਜੀ, ਉਹਨਾਂ ਉਹ ਕੰਬੋ ਕਿੱਥੇ ਬੈਠੇ ਨੇ? ਕਮੋ ਕੋਈ ਇੱਥੇ ਵੀ ਬੈਠੇ ਨੇ ਤੇ ਹੋਰ ਵੀ ਪਿੰਡਾਂ 'ਚ ਬੈਠੇ ਨੇ ਲਾਗੇ ਬੰਨੇ। ਕਿਹੜੇ ਕਿਹੜੇ ਇੱਥੇ ਲਾਗੇ ਕਿੱਥੇ ਆਏ? ਇੱਥੇ ਨਾ ਇੱਥੇ ਤੇ ਅਗਰ ਨਵਾਂ ਪਿੰਡ ਆ ਤੇ ਉੱਥੇ ਬੈਠੇ ਨੇ ਕੁਛ। ਆ ਬੋੜੂ ਵੀ ਬੈਠੇ ਨੇ। ਆਹ ਸ਼ਾਹਕੋਟ ਦੇ ਕੋਲ? ਆ ਸ਼ਾਹਕੋਟ ਬੋੜੂ। ਆ ਬੋੜੂ। ਠੀਕ, ਉੱਥੇ ਬੈਠੇ। ਆਹੋ। ਤੇ ਇਹ ਤੁਹਾਡੀ ਬਰਾਦਰੀ? ਸਾਡੀ ਬਰਾਦਰੀ ਜੀ ਇਹ 5 ਭਰਾ ਸਨ ਸਾਡੇ ਮਾਪੇ ਜਿਹੜੇ ਸੀ। ਉਹ ਦੁਨੀਆ ਤੋਂ ਚਲੇ ਗਏ ਨੇ। ਕੋਈ ਇੱਥੇ ਬੈਠੇ, ਕੋਈ ਲਾਹੌਰ ਬੈਠੇ ਨੇ, ਕੋਈ ਇਸ ਤਰ੍ਹਾਂ ਖਿਲਰ ਖੁਲਰ ਕੇ ਬਹਿ ਗਏ? ਹਾਂਜੀ, ਖਿਲਰ ਕੇ ਬਹਿ ਗਏ। ਤੇ ਇਹਨਾਂ ਬਜ਼ੁਰਗਾਂ ਦੀ ਫੈਮਿਲੀ ਸਾਰੀ ਇੱਥੇ ਆਈ? ਹਾਂ ਜੀ। ਇਸੇ ਪਿੰਡ ਪਰ ਹੋਗੀ? ਆਹੋ ਇਹ ਤੇ ਪਿੰਡ ਰਵਾ ਵੀ ਇੱਥੇ ਆਏ ਨੇ, ਪਿੰਡ ਇੱਥੇ ਆਣ ਕੇ ਤੇ ਬਹਿ ਗਏ। ਅੱਛਾ ਅੱਛਾ। ਇਹ ਸਾਰੇ ਭਰੋਗੀ ਆ ਗਏ? ਆਹੋ ਭਰੋਗੀ ਆਏ। ਇਹ ਸਾਨੂੰ ਪਤਾ ਲੱਗਾ ਵੀ ਸਾਡੇ ਪਿੰਡ ਦੇ ਜੱਟ ਜਿਹੜੇ ਨਾ ਜ਼ਿਮੀਂਦਾਰ ਉੱਥੇ ਭਰੋਗੀ ਨੇ, ਤੇ ਅਸੀਂ ਫਿਰ ਇੱਧਰ ਨੂੰ ਸਾਡੇ ਮਾਂ ਹੀ ਅੱਲਾਹ ਤਾਲਾ ਜਨਤਾ ਦੀ ਕਾਰ ਕਰੇ, ਉਹ ਆਖਣ ਲੱਗੇ ਵੀ ਚਲੋ ਸਾਡੇ ਜਿੱਥੇ ਪਿੰਡ ਦੇ ਬੈਠੇ ਨੇ ਅਸੀਂ ਵੀ ਉੱਥੇ ਚਲੇ ਗਏ। ਅਸੀਂ ਫਿਰ ਇੱਥੇ ਦਾਣਾ ਪਾਣੀ ਇੱਥੇ ਆ ਗਏ। ਭਰੋਗੀ ਆ ਗਏ। ਭਰੋਗੀ ਆ ਗਏ। ਅੱਛਾ ਦੂਜੇ ਹੋਰ ਜਿਹੜੀਆਂ ਜਿਵੇਂ ਤੁਸੀਂ ਦੱਸਣਾ ਪਹਿਲਾਂ ਵੀ ਸਾਈਆਂ ਦੇ ਜਾਂ ਮਜ਼੍ਹਬੀਆਂ ਦੇ ਘਰ ਵੀ ਹੈਗੇ? ਹਾਂ ਮਜ਼੍ਹਬੀਆਂ ਦੇ ਘਰ 5-4 ਸਨ। ਥੋੜੇ ਸੋ ਉਹਨਾਂ ਦਾ ਕਿਸੇ ਦਾ ਨਾਂ ਯਾਦ ਹੈ ਮਜ਼੍ਹਬੀਆਂ ਦਾ? ਨਹੀਂ ਸਰਕਾਰ ਨਾਮ ਵਿੱਚ ਤੁਹਾਡੇ ਹਾਣ ਦਾ ਕੋਈ ਮੁੰਡਾ? ਨਹੀਂ ਕੋਈ ਉਹਨਾਂ ਨਹੀਂ। ਠੀਕ। ਉਹ ਸੈਦੂਪੁਰ ਦਾ ਜਨਮ ਯਾਦ ਆ ਤੇ ਉਹ ਸਿੱਖ ਦੇ ਨਾਂ ਹਿੰਦੂਪੁਰਾ, ਤੇ ਬਾਨੂ ਉਹਦੇ ਮੁੰਡੇ ਦੇ ਨਾਂ। ਕਿਹੜੇ ਪਿੰਡ ਦਾ? ਸੈਦੂਪੁਰ ਸੀ। ਸੈਦੂਪੁਰ। ਅੱਛਾ ਲਾਗੇ ਲਾਗੇ ਹੀ ਪਿੰਡ ਸੀ। ਕਿੰਨੀ ਕੁ ਦੂਰ ਸੀ? ਹੁਣਾ ਕੋਈ 2 ਮੀਲਾਂ ਦੇ 2.5 ਮੀਲਾਂ ਤੇ ਇਤਨਾ ਹੀ। ਅੱਛਾ ਸੈਦੂਪੁਰ ਦੇ ਨਾਲ ਕਿਹੜਾ ਲੱਗਦਾ ਚੜ੍ਹਦੇ ਪਾਸੇ ਨੂੰ? ਸਾਡੇ ਪਾਸੇ ਰਾਮਤੀਰਥ ਦਾ ਆਸ ਪਾਸੇ ਮੇਲਾ ਲੱਗਦਾ ਹੁੰਦਾ ਸੀ ਬੜਾ ਵੱਡਾ। ਕਿਹੜਾ ਮੇਲਾ? ਮੇਲਾ ਰਾਮਤੀਰਥ ਨੂੰ ਸਾਡੇ। ਰਾਮਤੀਰਥ? ਆਹੋ ਰਾਮਤੀਰਥ। ਕਿਹੜੇ ਪਿੰਡ ਲੱਗਦਾ? ਉੱਥੇ ਲੱਗਦਾ ਸੀ ਨਾ, ਤੇ ਆਸ ਪਾਸੇ ਸੈਦੂਪੁਰ ਦੇ ਆਸ ਪਾਸੇ ਨਾਲ। ਸੈਦੂਪੁਰ ਦੇ ਨਾਲ? ਆਹੋ। ਤੇ ਜਾਂਦੇ ਨੇ ਮੇਲਾ ਵੇਖਣ? ਹਾਂਜੀ ਜਾਂਦੇ ਰਹੇ ਆ।
ਕੀ ਉੱਥੇ ਜਿਵੇਂ ਤੁਸੀਂ ਦੱਸਿਆ ਨਾਂ ਤੋਂ ਤੇ ਲੱਗਦਾ ਵੀ ਜਿਵੇਂ ਹਿੰਦੂਆਂ ਦਾ ਮੇਲਾ ਹੈ, ਉਹ ਉਹਨਾਂ ਦਾ ਕੋ ਹੁੰਦਾ ਐਵੇਂ ਦਾ? ਆਹੋ ਹਿੰਦੂਆਂ ਤੇ ਵੇਖਣ ਜਾਂਦੇ ਹੋ? ਆਹ ਵੇਖਣ ਜਾਂਦੇ ਆ। ਠੀਕ। ਅੱਛਾ, ਹੋਰ ਸੈਦੂਪੁਰ ਤੋਂ ਇਲਾਵਾ ਹੋਰ ਕਿਹੜੇ ਪਿੰਡ ਯਾਦ ਨੇ ਲਾਗੇ ਆਪਣੇ? ਲਾਗੇ ਪਿੰਡ ਕੋਲਾ ਹੀ ਆ ਪਾਸੇ, ਹੂੰ। ਪਾਸੇ ਨਾ ਕੋਲਾ ਫਿਰ ਕੋਟਲਾ। ਆਹੋ ਤੇ ਪਾਸੇ ਆਹੋ ਇੱਥੋਂ ਚਲੀਏ ਤੇ ਗੁਰੂ ਸਾਹਿਬ ਹੂੰ। ਤੇ ਛਿਆਟਾ ਨਹੀਂ, ਰੋੜਾਂ ਵਾਲਾ ਪਿੰਡ। ਹੂੰ। ਇਹ ਰੋੜਾਂ ਵਾਲਾ ਸਾਡੇ ਮਾਮੇ ਦਾ ਪਿੰਡ ਸੀ, ਨਾਲ ਅਟਾਰੀ ਸੀ, ਅਟਾਰੀ ਸਟੇਸ਼ਨ ਸੀ। ਹੂੰ। ਤੇ ਅੱਗੇ ਆ ਜਾਂਦਾ ਫਿਰ ਛਿਆਟਾ, ਹੂੰ। ਤੇ ਛਿਆਟਿਓਂ ਅੱਗੇ ਆਉਂਦਾ ਅੰਮ੍ਰਿਤਸਰ। ਹੂੰ। ਪਿੰਡ ਸਾਡਾ ਦੂਰ ਕੋਈ ਨਹੀਂ ਗਾ ਬੰਦੇ, ਨਾਲ ਹੀ ਬਾਰਡਰ ਤੋਂ ਕਿਤੇ ਲੱਗ ਹੀ ਹੈ? ਆਹੋ ਨੇੜੇ ਹੀ ਆ, ਨੇੜੇ ਹੀ ਹੈ। ਨੇੜੇ। ਅੱਛਾ। ਪਿੰਡ ਜਿਵੇਂ ਆਬਾਦੀ ਸੀ ਉਹਦੇ ਇੱਕ ਨੰਬਰਦਾਰੀ ਹਿਸਾਬ ਨਾਲ ਪਿੰਡ ਏਡਾ ਵੱਡਾ ਨਹੀਂ ਸੀ ਹੈਗਾ, ਦਰਮਿਆਨਾ ਜਿਹਾ ਹੀ ਸੀ। ਦਰਮਿਆਨਾ ਜਿਹਾ ਹੀ, ਪਰ ਵੱਡਾ ਹੁੰਦਾ ਇਸ ਤਰ੍ਹਾਂ ਹੁਣ ਜਿਸ ਤਰ੍ਹਾਂ ਸਰਕਾਰ ਬਾਜ਼ਾਰਾਂ ਦੇ ਵਿੱਚੋਂ ਦੀ ਗੱਡੀਆਂ ਲੰਘ ਜਾਂਦੀਆਂ ਨੇ, ਉੱਥੇ ਨਹੀਂ ਲੰਘਦੀਆਂ, ਉੱਥੇ ਨਹੀਂ ਲੱਗ ਸਕਦੇ ਤੇ ਤਾਂ ਫਿਰ ਉਹ ਸੰਘਣਾ ਪਿੰਡ ਸੀ, ਸੰਘਣਾ। ਮਸਜਿਦਾਂ ਕਿੰਨੀਆਂ ਪਿੰਡ 'ਚ? ਮਸਜਿਦਾਂ ਜੀ 2 ਤੇ ਮਸ਼ਹੂਰ ਸੀ, ਇੱਕ ਬਜ਼ੁਰਗਾਂ ਦੀ ਸੀ ਆਸ ਪਾਸੇ ਚੜ੍ਹਦੇ ਪਾਸੇ, 3 ਸਨ। 3? ਹਾਂ 3 ਸਨ। ਆਬਾਦੀ ਥੋੜੀ ਸੀ, ਮਸਜਿਦਾਂ ਬਹੁਤੀਆਂ। ਆਹੋ ਬਜ਼ੁਰਗ ਬਣਾਈ। ਆਹੋ ਦਰਬਾਰ ਵੀ ਹੈਗਾ ਪਿੰਡ ਤੁਹਾਡੇ? ਦਰਬਾਰ ਜੀ ਆ ਗਏ ਸ਼ਾਹ ਗਰੀਬ। ਸ਼ਾਹ ਗਰੀਬ? ਹਾਂ ਸ਼ਾਹ ਗਰੀਬ। ਮੇਲਾ ਮੂਲਾ ਲੱਗਦਾ ਹੁੰਦਾ ਉੱਥੇ? ਮੇਲਾ ਤਾਂ ਬੜਾ ਲੱਗਦਾ ਹੈ ਕਿ ਮੇਲਾ ਬੜਾ ਲੱਗਦਾ ਲਾਗੇ 2, ਇੱਕ ਇਸ ਤਰ੍ਹਾਂ ਨਿੱਕੀ ਖਜੂਰ ਸੀ, ਇੱਕ ਵੱਡੀ ਖਜੂਰ ਸੀ। ਵੱਡੀ ਤੇ ਇਸ ਤਰ੍ਹਾਂ ਕੜਾਂਗੀ ਬਣਾਈ, ਉੱਤੋਂ ਦੀ ਲੰਘਦੇ ਬੰਦੇ, ਤੇ ਜੇ ਉਹਦੇ ਵਿੱਚ ਜਾ ਕੇ ਬੋਰਡ ਦੇ ਥੱਲੇ ਮੰਜੀ ਡਾਹ ਲੈਣੀ ਹੈ ਨਾ, ਫਿਰ ਮੰਜੀ ਆਖਰ ਤੇ ਮੁੱਧੀ ਹੋ ਜਾਣੀ। ਮੰਜੀ ਉੱਥੇ ਮੰਜੀ ਤੇ ਨਹੀਂ ਬਹਿਣ ਦਿੰਦੇ ਆ। ਮੇਲੇ ਦਾ ਅੱਗੋਂ ਪਿੱਛੋਂ ਵੀ ਜਾਣੇ, ਉੱਥੇ ਮੰਜੀ ਦੁਨੀਆ ਵਿੱਚ ਲੈਂਦੀ ਸਗੋਂ ਤੇ ਵਿਛੀਆਂ ਹੁੰਦੀਆਂ ਤੇ ਬਹਿ ਬੋ ਜਾਂਦੇ। ਮੇਲਾ ਕਦੋਂ ਸੀ, ਕੋਈ ਹੈ ਵਾ ਪਤਾ? ਆਹੋ ਮੇਲਾ ਆ ਹੁਣ ਲੰਘ ਗਿਆ ਨਾ, ਹਾੜ ਦੀ 26 ਹਾੜ। ਇੱਥੇ ਵੀ ਉਹ ਮੇਲਾ ਹੁੰਦਾ 26 ਹਾੜ ਕਿਉਂਕਿ ਉੱਥੋਂ ਉੱਠ ਕੇ ਆਏ ਨੇ ਨਾ। ਆਹੋ 26 ਹਾੜ ਦੀ। ਠੀਕ। ਉਹਦੀ ਹੁਣ ਇੱਥੇ ਜਿਹੜਾ ਇੱਥੇ ਭਰੋਗੀ ਆ ਕੇ ਬਣਾਇਆ ਉਹਨਾਂ ਬਜ਼ੁਰਗਾਂ ਦਾ ਮਜ਼ਾਰ, ਉੱਥੋਂ ਕੋਈ ਨਿਸ਼ਾਨੀ ਲਿਆਂਦੀ? ਨਿਸ਼ਾਨੀ ਜੀ ਉਹਨਾਂ ਦੇ ਬੱਚੇ ਹਨ, ਤੇ ਉਹ ਬੱਚੇ ਉਹਨਾਂ ਦੇ ਨਾ ਹਿਸਾਬ ਨਾਲ ਮੁੱਕ ਗਿਆ। ਇੱਥੇ ਆਇਆ ਤੇ ਉਹ ਫਿਰ ਇੱਥੋਂ ਚਲੇ ਗਿਆ ਮੁੰਡਾ ਜਿਹੜਾ ਸ਼ਾਹ ਗਰੀਬ ਦਾ ਮੇਲਾ ਕਰਾਉਂਦਾ ਸੀ। ਤੇ ਪੀਰ ਬੋਦਲਾ ਜਿਹੜਾ ਨਾ ਉਹ ਮਮਸਾ ਨੇ ਉਹਦੇ ਨਾਂ ਤੇ ਉਹ ਦੇ ਨਾ ਆ ਜਿਹੜਾ ਇਹਨਾਂ ਦੇ ਇਹ ਅੱਧੇ ਪਿੰਡ ਦੇ ਮਾਲਕ ਸਨ। ਤੇ ਪੀਰ ਬੋਦਲਾ ਇਹਨਾਂ ਦੇ ਬੂਹੇ ਦੇ ਅੱਗੇ ਸੀ, ਉਹ ਵੀ ਬਜ਼ੁਰਗ ਸਨ। ਅੱਛਾ, ਜਿਵੇਂ ਤੁਸੀਂ ਦੱਸਿਆ ਲਾਗੇ ਪਿੰਡਾਂ ਦੇ ਨਾਂ, ਉਹ ਲਾਗੇ ਬੰਦਿਆਂ ਨੂੰ ਕਿਸੇ ਨੂੰ ਜਿਵੇਂ ਆਪਾਂ ਭਰੋਗੀਆਂ ਨਾਲ ਦੇ ਪਿੰਡ ਦੂਸਰੇ ਤੀਸਰੇ ਹੋ ਗਏ, ਇਹਨਾਂ ਨੂੰ ਆਪਾਂ ਜਾਣਦੇ ਹੋਈਦਾ ਫਲਾਣੇ ਪਿੰਡ ਦਾ ਫਲਾਣਾ ਨੰਬਰਦਾਰ ਆ, ਫਲਾਣੇ ਦਾ ਫਲਾਣਾ। ਨਹੀਂ ਜੇ ਮੈਂ ਇੰਨੀ ਹੋਸ਼ ਨਹੀਂ ਸੀ ਇਹਨਾਂ ਨੇ ਲਾਗੇ ਬੰਨੇ ਜਿਹੜੇ ਦੂਰ ਨੇ ਇਹਨਾਂ ਦੀ। ਮੈਂ ਸਿਰਫ ਅਸੀਂ ਉਹ ਸਿੱਖ ਦਾ ਕੰਮ ਕਰਦੇ ਸਾਡੇ ਵੱਡੇ, ਤੇ ਸੈਦੂਪੁਰਾ ਜ਼ਰੂਰ ਆਹੋ ਉੱਥੇ ਜ਼ਰੂਰ ਜਾਂਦੇ ਰਹੇ। ਇੱਕੋ ਬੱਚਾ ਸੀ ਉਹਦਾ, ਬਾਨੂ ਉਹਦੇ ਨਾਂ ਸੀ। ਤੇ ਆਹ ਸਾਡੇ ਚਾਚਿਆਂ ਨੇ ਉਹਦਾ ਸ਼ਾਦੀ ਵੀ ਜਿਹੜੀ ਹੈ ਨਾ, ਉਹ ਜੇ ਵੇਲੇ ਜਵਾਨ ਹੋਇਆ ਸੀ ਉਹ ਤੇ ਸ਼ਾਦੀ ਦਾ ਇੰਤਜ਼ਾਮ ਕਰਨ ਲੱਗੇ, ਤੇ ਉਹ ਆਖਣ ਲੱਗੇ ਵੀ ਫਲਾਣੇ ਥਾਂ ਜੀ ਇੱਕ ਕੰਨਿਆ ਆ, ਤੇ ਤੁਸੀਂ ਜਾਓ। ਤੇ ਤੁਸੀਂ ਉਹ ਆਂਦੇ ਨੇ ਵੀ ਆਣ ਕੇ ਵੇਖ ਲੈਣਾ। ਉਹਨਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਦਾ ਬੰਦਾ ਉਹ ਕਹਿੰਦੇ ਆ ਵੀ ਆਣ ਕੇ ਤੁਸੀਂ ਵੇਖ ਲਓ। ਤੇ ਉਹ ਆਖਣ ਲੱਗਾ ਸਿੱਖ ਨੂੰ ਜਾਣ ਕੇ ਆਖਿਆ ਨਾ ਜਿਸ ਵੇਲੇ ਜੱਟ ਨੂੰ, ਉਹ ਆਖਣ ਲੱਗਾ ਕੰਨਿਆ ਮੈਂ ਨਹੀਂ ਵੇਖਣੀ, ਮੈਨੂੰ ਤੇਰੇ ਤੇ ਅਮਾਨ ਆ, ਬਿਲਕੁਲ ਯਕੀਨ ਆ, ਮੈਂ ਕੰਨਿਆ ਨਹੀਂ ਜਾ ਕੇ ਵੇਖਣੀ। ਸਾਡੇ ਚਾਚਿਆਂ ਨੇ ਵਿਆਹ ਕਰਾਇਆ। ਅੱਛਾ, ਇਹ ਦੱਸ ਦਿਓ ਵੀ ਜਦੋਂ ਹੋਏ ਹਾਲਾਤ ਖਰਾਬ ਹੋਏ ਆ, ਆਹੋ ਉਦੋਂ ਦਾ ਕੋਈ ਪਤਾ ਕਿੰਨੀ ਕੁ ਦੇਰ ਪਹਿਲਾਂ ਪਤਾ ਲੱਗਾ ਵੀ ਹੁਣ ਜਾਣਾ ਪੈਣਾ ਸਾਨੂੰ ਜੀ ਮਹੀਨਾ ਪਹਿਲਾਂ ਨਾ ਖਬਰਾਂ ਆਉਂਦੀਆਂ ਰਹੀਆਂ ਨੇ। ਤੇ ਜੇ ਖੀਰ ਮੁੜ ਕੇ ਇਸ ਤਰ੍ਹਾਂ ਦੀ ਗੱਲ ਆ ਵੀ ਖਬਰਾਂ ਆਉਂਦੀਆਂ ਰਹੀਆਂ ਨੇ, ਫਿਰ ਆਖਣ ਲੱਗੇ ਨੇੜੇ ਕੰਮ ਆਇਆ ਨਾ। ਤੇ ਪਾਕਿਸਤਾਨ ਜਿਹੜਾ ਨਾ ਇਹ ਅੰਮ੍ਰਿਤਸਰ ਪਾਕਿਸਤਾਨ 'ਚ ਆ ਗਿਆ। ਤੇ ਫਿਰ ਜੇ ਵੇਲੇ ਪਤਾ ਲੱਗਾ ਅਖੀਰ ਜਦੋਂ ਹੋਈ ਹੈ ਨਾ, ਅਖੀਰ ਲਾਲ ਬੱਤੀਆਂ 12 ਵਜੇ ਜਗ ਪਈਆਂ ਨੇ, ਦਿਸਣ ਡੈ ਪਈਆਂ ਨੇ ਅੰਮ੍ਰਿਤਸਰ ਦੇ ਦਿਸ ਪੈਂਦੀਆਂ ਸੀ। ਅੱਛਾ, ਪਹਿਲਾਂ ਇਹ ਸੀ ਅੰਮ੍ਰਿਤਸਰ ਪਾਕਿਸਤਾਨ 'ਚ? ਆਹੋ ਬਣਿਆ ਅੰਮ੍ਰਿਤਸਰ। ਫਿਰ ਮੁੜ ਕੇ ਉਹਨਾਂ ਨੇ 12 ਵਜੇ ਲਾਲ ਬੱਤੀਆਂ ਹਿੰਦੁਸਤਾਨ ਬਣ ਗਿਆ। ਉਦੋਂ ਫਿਰ ਕੋਈ ਦਿਨ
ਗੁਜ਼ਰੇ ਨੇ ਅੱਜ ਹੋਏ ਭਰ ਕੇ ਵੀ ਸਾਨੂੰ ਨਾ ਸਾਡੇ ਪਿੰਡ ਦੇ ਵਿੱਚ ਕੋਈ ਜਿਸਾ ਜਿਸਾ ਬਿਲਕੁਲ ਨਹੀਂ ਅਮਨ ਸਕੂਨ ਰਿਹਾ ਬਿਲਕੁਲ ਸਕੂਨ ਦੇ ਨਾਲ ਹੀ ਆਏ ਹੂੰ ਤੇ ਲਾਗੇ ਹੀ ਨਾ ਆਹੋ ਕਸਬਾ ਹੀ ਇਹਦਾ ਤੇ ਉੱਥੇ ਅਸੀਂ ਉੱਥੋਂ ਸਿੱਖ ਮੁੜ ਕੇ ਨਾ ਆਖਣ ਲੱਗੇ ਵੀ ਜੱਸਾ ਪੈਣ ਲਿਆ ਪਰ ਅਰਦਾਲੇ ਨੂੰ ਪੈਣ ਲੱਗਾ ਉਦੋਂ ਫਿਰ ਉੱਠ ਕੇ ਤੇ ਅਸੀਂ ਛਾਉਣੀ ਨੂੰ ਆ ਗਏ ਛਾਉਣੀ ਲੱਗ ਗਈ ਸੀ ਛਾਉਣੀ ਲੱਗ ਗਈ ਤੁਰ ਕੇ ਗਏ ਛਾਉਣੀ ਦੇ ਕੈਂਪ ਵੱਜਾ ਸੀ ਉੱਥੇ ਅੰਮ੍ਰਿਤਸਰ ਜੀ ਕੈਂਪ ਵੱਜਾ ਸੀ ਆਹੋ ਕੈਂਪ ਬੜਾ ਵੱਡਾ ਬਣਿਆ ਸੀ ਹੂੰ ਉੱਥੋਂ ਮੁੜ ਕੇ ਗੱਡੀਆਂ ਦੇ ਸਾਨੂੰ ਇੱਥੇ ਲਿਆਉਂਦੇ ਰਹੇ ਨੇ ਗੱਡੀਆਂ ਤੇ ਕਿੱਥੋਂ ਤੱਕ ਆਏ ਕਿਧਰ ਨੂੰ ਗੱਡੀਆਂ ਦੇ ਸਰਕਾਰ ਇੱਥੇ ਲਾਹੌਰ ਲਿਆਉਂਦੇ ਰਹੇ ਨਾ ਬਾਰਕਾਂ ਦੇ ਵਿੱਚ ਫਿਰ ਅਸੀਂ ਰਹੇ ਉੱਥੇ ਹੂੰ ਤੇ ਉੱਥੋਂ ਮੁੜ ਕੇ ਫਿਰ ਗਾਂ ਦਾਣਾ ਪਾਣੀ ਜਿੱਧਰ ਦਾ ਕਿਸੇ ਦਾ ਲੋਕ ਬਣਿਆ ਉਧਰ ਨੂੰ ਉੱਥੋਂ ਉੱਠ ਕੇ ਦੁਨੀਆ ਚਲੀ ਗਈ ਫਲਾਣੇ ਪਾਸੇ ਰਡਾਲਾ ਹਾਂ ਕਿਹੜੀ ਤਹਿਸੀਲ 'ਚ ਪੈਂਦਾ ਨਾਲਾ ਅਜਨਾਲਾ ਹਾਂ ਜ਼ਿਲ੍ਹਾ ਅੰਮ੍ਰਿਤਸਰ ਤੇ ਕਿੰਨੀ ਕੁ ਸੀ ਉਮਰ ਜਦੋਂ ਆਏ ਇੱਧਰ ਨੂੰ ਉਜਾੜੇ ਪਏ ਉਦੋਂ ਹਾਂਜੀ ਹੈ ਕੋ 18-19 ਸਾਲਾਂ ਦਾ ਵਿਆਹ ਹੋਇਆ ਸੀ ਆਹੋ ਅੱਛਾ ਤੇ ਇਹ ਦੱਸਿਓ ਵੀ ਆਪਣੀ ਕਿੰਨੀ ਕੁ ਸੀ ਉੱਥੇ ਬਰਾਦਰੀ ਤੁਹਾਡੀ ਰਡਾਲੇ ਕਿੰਨੇ ਘਰ ਸੀ ਤੁਹਾਡੇ ਬਰਾਦਰੀ ਤੁਹਾਡੀ ਦੇ ਪਿੰਡੀ ਸਾਰਾ ਬਰਾਦਰੀ ਸੀ ਅੱਛਾ ਤੁਹਾਡੀ ਸੀ ਹਾਂ ਉਹ ਅੱਧਾ ਪਿੰਡ ਕਮਾਵਾਂ ਦਾ ਹੈ ਹੂੰ ਅੱਧੇ ਦੇ ਜਬੂਤ ਸਨ ਅੱਛਾ ਤੁਹਾਡੇ ਅੱਬਾ ਜੀ ਦਾ ਨਾਂ ਕੀ ਸੀ ਦੀਨ ਮੁਹੰਮਦ ਹਾਂ ਤੇ ਬਰਾਦਰੀ ਤੁਹਾਡੀ ਗੋਤ ਰਾਣੇ ਹਾਂ ਬਰਾਦਰੀ ਕਿਹੜੀ ਆ ਬਰਾਦਰੀ ਕਿਹੜੀ ਰਾਣੇ ਠੀਕ ਹੈ ਤੇ ਕਿੰਨੇ ਘਰ ਸੀ ਰਾਣਿਆਂ ਦੇ 15-20 ਘਰ ਹੈਗੇ ਸੀ ਹਾਂ 15-20 ਘਰ ਤੁਹਾਡੇ ਹੈਗੇ ਸੀ ਬਹੁਤੇ ਸਨ ਬਹੁਤੇ ਸੀ ਹਾਂ ਪੈਲੀ ਕਿੰਨੀ ਸੀ ਤੁਹਾਡੇ ਕੋਲ ਹਾਂ ਪੈਲੀ ਕਿੰਨੀ ਸੀ ਉਧਰ ਪਹਿਲੀ ਬਤੇਰੀ ਸੀ ਵਾਵਾ ਸੀ ਪੈਲੀ ਹਾਂ ਤੇ ਕਰਦੇ ਤੁਸੀਂ ਵਾਈ ਵੂਈ ਤਾਂ ਕਰਦੇ ਕੋ ਪੜਦੇ ਸੋ ਨਹੀਂ ਹੂੰ ਮੈਂ ਵਾਹੀ ਕਰਦਾ ਵਾਈ ਕਰਦੇ ਸੋ ਵਾਹੀ ਅੱਛਾ ਉੱਥੇ ਲਾਗੇ ਕਿਸੇ ਨੂੰ ਜਿਹੜੇ ਪਿੰਡ ਤੁਹਾਡੇ ਦੇ ਮਜਬੀ ਸਨ ਉਹਨਾਂ ਨੂੰ ਜਾਣਦੇ ਕਿਹੜੇ ਸੀ ਮਜਬੀ ਨਹੀਂ ਲੱਗੇ ਨਹੀਂ ਹੋਈ ਨਹੀਂ ਤੁਹਾਡੇ ਪਿੰਡ ਦੇ ਜਿਹੜੇ ਮਜਬੀ ਸੀ ਹਾਂ ਉਹਨਾਂ ਦਾ ਪਤਾ ਕਿਹੜਾ ਸੀ ਆਹੋ ਕੀ ਨਾਂ ਉਹਨਾਂ ਦੇ ਇੱਕ ਨਾ ਆਤਮਾ ਸਿੰਘ ਸੀ ਅੱਛਾ ਬਾਕੀ ਹੋਰ ਦੇ ਲਾਤ ਸੀ 6-7 ਘਰ ਸਨ ਉਹਨਾਂ ਦੇ ਇੱਕ ਆਤਮਾ ਸੀ ਹੋਰ ਉਹਨੂੰ ਜਾਣਨਾ ਹੋਰ ਨਹੀਂ ਕਿਸੇ ਨੂੰ ਜਾਣਨਾ ਅੱਛਾ ਜਿਹੜੇ ਸਾਈਆਂ ਦੇ ਘਰ ਸੀ ਸਾਈਆਂ ਦੇ ਹੈਂ ਸਾਈਆਂ ਦੇ ਸਾਈਆਂ ਦੇ ਹਾਂ ਸਾਈ ਉਹਦੇ ਦੇ ਜਾਣੇ ਘਰ ਉਹਨਾਂ ਦਾ ਕਿਸੇ ਦਾ ਨਾਂ ਯਾਦ ਹੈ ਚੁੰਡਾ ਹੂੰ ਮਾੜਾ ਹੋਰ ਵੈਸੇ ਤਾਂ ਨਾ ਭੁੱਲ ਭੱਲ ਗਿਆ ਅੱਛਾ ਉੱਥੇ ਲਾਗੇ ਤੁਹਾਡੇ ਪਿੰਡਾਂ ਦੇ ਸਿੱਖਾਂ ਦਾ ਪਿੰਡ ਵੀ ਹੈਗਾ ਸੀ ਕੋਈ ਸਾਡੇ ਲਾਗੇ ਸਾਡੇ ਸਿੱਖੀ ਸਨ ਕਿ ਕਿਹੜਾ ਪਿੰਡ ਸੀ ਲਾਗੇ ਕੋਟਲਾ ਹੋਰ ਧੌਲ ਹਾਂ ਹੋਰ ਹੇਰ ਹਾਂ ਉੱਥੋਂ ਦੇ ਕਿਸੇ ਪਿੰਡ ਦੇ ਕੋਈ ਲੰਬੜਦਾਰ ਜਾਂ ਵੱਡੇ ਬੰਦੇ ਨੂੰ ਜਾਣਦੇ ਕਿ ਸਿੱਖ ਨੂੰ ਸਰਦਾਰ ਨੂੰ ਨਾਂ ਯਾਦ ਹੈ ਕਿਸੇ ਦਾ ਐਸੇ ਹਾਂਜੀ ਧੌਲੀ ਆਹੋ ਉੱਥੇ ਜਾਣਨਾ ਕਿਹੜਾ ਸੀ ਦੀਨਾ ਭਲਵਾਨ ਹਾਂ ਦੀਨਾ ਭਲਵਾਨ ਹਾਂ ਇੱਕ ਭਗਤ ਸਿੰਘ ਹਾਂ ਠੀਕ ਹੈ ਸਿੱਖ ਉਹਦਾ ਨਾਲ ਹੀ ਸੀ ਸਾਡੇ ਮਰਬਾ ਤੁਹਾਡੀ ਪੈਲੀ ਦੇ ਨਾਲ ਪੈਲੀ ਸੀ ਹਾਂ ਅੱਛਾ ਤੇ ਹੇਰਾਂ ਦੇ ਕਿਸੇ ਨੂੰ ਜਾਣਦੇ ਬੰਦੇ ਨੂੰ ਹੇਰਾਂ ਦੇ ਕਿਸੇ ਨੂੰ ਨਹੀਂ ਉਹਨਾਂ ਨੂੰ ਨਹੀਂ ਜਾਣਦਾ ਹੋਰ ਬਸ ਇਹ ਯਾਦ ਨੇ ਨਾ ਹਾਂ ਠੀਕ ਹੈ ਤੇ ਜਦੋਂ ਆਏ ਇਧਰੋਂ ਉਧਰੋਂ ਉੱਠ ਕੇ ਆਏ ਜੇ ਹਾਂ ਤੇ ਕੋਈ ਰਾਹ 'ਚ ਕੋਈ ਮੁਸ਼ਕਲ ਤੇ ਨਹੀਂ ਹੋਈ ਆਂਦੇ ਨਾ ਵੀ ਉਦੋਂ ਕਤਲੋਗਾਰਤ ਬੜੀ ਹੋਈ ਵੱਢ ਵਡਾਂਗਾ ਬਹੁਤ ਹੋਇਆ ਆਹੀ ਇੱਥੋਂ ਉੱਠੇ ਆ ਉਦਨ ਹਾਂਜੀ ਰਾਜਸਥਾਨ ਦੀ ਪਿਆ ਜਸਾ ਲੁੱਡੇ ਜਿਹੜੇ ਉੱਥੇ ਦੁਨੀਆ ਮਰਦੀ ਫਟੀ ਆ ਉਹਨਾਂ ਉਹ ਫਿਰ ਸਾਨੂੰ ਉੱਥੋਂ ਬੰਦਾ ਆ ਗਿਆ ਤੁਸੀਂ ਰਾਦਾ ਉੱਠਣ ਦਾ ਉੱਥੋਂ ਫਿਰ ਬੰਦਾ ਆ ਗਿਆ ਉੱਥੇ ਇੰਡੀਆ ਨਾਲ ਮਿਲਟਰੀ ਤੁਸੀਂ ਉੱਠ ਪਓ ਅੱਛਾ ਉਸੇ ਵੇਲੇ ਬਿਸਤਰੇ ਬੱਧੇ ਪੈ ਗਏ ਅੰਮ੍ਰਿਤਸਰ ਨੂੰ ਚਲੇ ਗਏ ਛਾਉਣੀ ਚਲੇ ਗਏ ਹਾਂ ਉੱਥੋਂ ਆਏ ਨੂੰ ਆ ਗਏ ਉੱਥੋਂ ਫਿਰ ਛਾਉਣੀਓਂ ਆਏ ਨੂੰ ਆ ਗਏ ਅੱਛਾ ਤੇ ਜਵਾਨ ਜਦੋਂ ਆਏ ਜਵਾਨ ਸੋ ਬਾਅਦ ਚ ਨਹੀਂ ਗਏ ਕਿਤੋਂ ਪਿੰਡ ਆਪਣੇ ਪਿੱਛੇ ਉਸ ਤੋਂ ਬਾਅਦ ਨਹੀਂ ਗਏ ਹੀ ਨਹੀਂ
ਠੀਕ ਹੈ। ਤੇ ਉਧਰੋਂ ਕੋਈ ਬੰਦਾ ਕੋਈ ਮਿਲਣ ਆਇਆ ਹੋਵੇ, ਕੋਈ ਆਪਣਾ ਕੋਈ ਜਾਣਨ ਵਾਲਾ ਉਧਰ ਕੋਈ ਯਾਰ ਬੇਲੀ ਹੋਵੇ, ਕੋਈ ਇਦਾਂ ਦਾ ਬੰਦਾ ਯਾਦ ਆ? ਕੋਈ ਨਹੀਂ ਯਾਰ, ਕੋਈ ਯਾਦ ਨਹੀਂ ਹੁਣ? ਨਾ ਅੱਛਾ, ਤੇ ਕਦੀ ਪਿੰਡ ਵੀ ਆਪਣਾ ਪਿਛਲਾ ਚੇਤੇ ਆਇਆ, ਯਾਦ ਆਇਆ ਪਿੰਡ? ਪਿੰਡ ਰਾਤ ਦੇ ਨਹੀਂ ਯਾਦ ਰਹਿੰਦਾ। ਭੁੱਲਦਾ ਹੀ ਨਹੀਂ? ਹਾਂ, ਕਿਵੇਂ ਦਾ ਸੀ ਪਿੰਡ ਆਪਣਾ? ਬੜਾ ਵੱਡਾ ਪਿੰਡ ਸੀ। ਹੈ ਉੱਥੇ ਮਜਬੀ ਲਸਾਈ ਇਹ ਹੋਈ ਰਹਿੰਦੇ ਸਨ, ਹੋਰ ਕੋਈ ਨਹੀਂ। ਨਾ ਲਵਾਰ ਦੁਕਾਨ, 4-5 ਖਰਾਸ ਸਨ ਉੱਥੇ ਲੱਗੇ ਵਿੱਚ, ਵਾਹ ਕੰਮ ਕਰਦੇ ਹਾਂ। ਅੱਛਾ, ਉਹ ਕਹਿ ਰਹੇ ਨੇ ਕਿ ਹੁਣ ਤੁਹਾਨੂੰ ਵਿਖਾਉਣਾ ਚਾਹੀਏ ਪਿੰਡ, ਤੇ ਜਾ ਕੇ ਦਿਲ ਕਰਦਾ ਪਿੰਡ ਵੇਖਣ ਨੂੰ ਜਾਣਾ? ਜੀ ਕਹਿੰਦੇ ਤੁਹਾਨੂੰ ਲੈ ਜਾਈਓ ਤੇ ਪਿੰਡ ਵੇਖੋਗੇ ਆਪਣਾ? ਵੇਖ ਲਾਂਗੇ। ਗੱਲ ਕਰਨੇ ਹਾਂ ਬਜ਼ੁਰਗਾਂ ਦੇ ਨਾਲ। ਬਜ਼ੁਰਗਾਂ ਨੂੰ ਦੀ ਉਮਰ ਇੰਨੀ ਹੋ ਗਈ ਜ਼ਿਆਦਾ ਵਾ, ਥੋੜ੍ਹਾ ਜਿਹਾ ਬਿਮਾਰ ਵੀ ਨੇ, ਨਹੀਂ ਇਹਨਾਂ ਨੂੰ ਪਤਾ ਲੱਗਦਾ। ਜਿੰਨੀ ਗੱਲਬਾਤ ਪੁੱਛੀ ਉਹ ਤੁਹਾਡੇ ਰੂਬਰੂ ਕੀਤੀ, ਗੱਲਬਾਤ ਇਹਨਾਂ ਨਾਲ ਪੁੱਛ ਕੇ ਤੁਹਾਡੇ ਰੂਬਰੂ ਕੀਤੀ। ਕੋਸ਼ਿਸ਼ ਕਰਾਂਗੇ ਇਸ ਹੋਰ ਇਹਨਾਂ ਦਾ ਪਿੰਡ ਭਰੋਗੀ ਲੈ ਕੇ ਚੱਲਦੇ, ਪਿੰਡ ਵੀ ਤੁਹਾਨੂੰ ਪਿੰਡ ਵੀ ਵਿਖਾਵਾਂਗੇ। ਤੇ ਜਿੰਨੀ ਕੁ ਗੱਲਬਾਤ, ਜਿੰਨੀ ਕੁ ਇਨਫੋਰਮੇਸ਼ਨ ਉਹਨਾਂ ਕੋਲ ਲਈ ਅਸੀਂ ਤੁਹਾਡੇ ਤੱਕ ਸ਼ੇਅਰ ਕੀਤੀ। ਤੇ ਇਹ ਉਹ ਬਜ਼ੁਰਗ ਨੇ ਜਿਨ੍ਹਾਂ ਨੇ 1947 ਦੀ ਵੰਡ ਵੇਖੀ, ਉਹ ਹਾਲਾਤ ਵੇਖੇ। ਇਹਨਾਂ ਕੋਲ ਜਿੰਨੀ ਦਾਸਤਾਨ ਸੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਤੇ ਹੋਪਫੁਲੀ ਇਸ ਤਰ੍ਹਾਂ ਦੀਆਂ ਵੀਡੀਓਜ਼, ਇਸ ਤਰ੍ਹਾਂ ਦੇ ਬਜ਼ੁਰਗਾਂ ਕੋਲ ਇੰਟਰਵਿਊ ਲੈ ਕੇ ਤੁਹਾਡੇ ਰੂਬਰੂ ਕਰਦੇ ਰਹਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਇਜਾਜ਼ਤ ਦਿਓ, ਮਿਲਦੇ ਹਾਂ ਫਿਰ, ਰੱਬ ਰੱਖਾ।